अस्सलाम वालेकुम दोस्तों, मैं गल तुहाडे नाल करन लगा, लेकिन मेरे तो पहला बजुर्ग मेरे को तशरीफ ले आए ने। वो गल करते हैं कादे वास्ते आए ने, फिर मैं गल करना जी। बाबा जी ਮਸਜਿਦ ਵਾਸਤੇ ਆਏ ਅਸੀਂ जी जी। ਤੇ ਉਹਦਾ ਛੱਤ ਪੈਣਾ। छत पैना ਹਾਂਜੀ ठीक है। किन्ने मरले मस्जिद जी? 7 ਮਰਲੇ। 7 मरले तो सारी छत चढ़ी, ਹਾਂ मतलब कि लेंटर सारी ते पैना। ਹਾਂਜੀ कोई खर्चा एस्टीमेट कढाया जे कि किन्ने क दा खर्चा आई जाना? ਉਹ ਤੇ ਨਹੀਂ कोई अंदाजा लवाया जे कि 7 मरले की छत जी वो किन्ने क तक पै है? क्योंकि ये मिस्त्री कलवार तो टेवा लवाया तो होना ना, ਉਹ ਕੋਈ 20 ਲੱਖ ਰੁਪਈਆ ਕਹਿੰਦੇ ਲੱਗੇ। 20 ਲੱਖ ਲੱਗ ਜਾਣਾ। ठीक है। तो मस्जिद का जोड़ा थां है वो मस्जिद के नाम है? ਹਾਂਜੀ ठीक है। मस्जिद केड़ी मसलक दी या केड़े फिरके दी मस्जिद जे? ਐਲੇ ਸੁਨਤ। अहले सुन्नत वल जमात दी मस्जिद। ते थां किदे कोलों लिया जे? ਥਾਂ ਕੁਝ ਆਪਣਾ ਵੇ ਤੇ ਕੁਝ ਭਰਾ ਨੇ ਦਿੱਤਾ ਵਿੱਚ। ठीक है। की मरले दा रेट है इत्थे? ਇਹ ਉੱਥੇ ਤੇ ਰੇਟ ਕਾਫੀ ਹੈ, ਮੇਰਾ ਉਹ 10 ਲੱਖ ਦੇ ਨੇੜੇ ਹੋਣਾ। 10 ਲੱਖ ਦਾ ਮਰਲਾ? ਸੜਕ ਦੇ ਨੇੜੇ ਵੇ। जी 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 जी। जेड़ी लोकेशन तुहां दसी है इन्ना ही होना है, 7-8 ਲੱਖ मरले दा वे। अच्छा, तुहां अपने कोलों जगह दित्ती? ਹਾਂਜੀ ਤੁਸੀਂ ਕਰਦੇ ਕੀ ਹੋ? ਅਸੀਂ ਉਹ ਜਗ੍ਹਾ ਆਪਣੀ ਹੀ। ਨਹੀਂ, ਉਹ ਜਗ੍ਹਾ ਤੇ ਤੁਹਾਡੀ, ਮੈਂ ਹਾਂ ਉਂਝ ਤੁਸੀਂ ਕੀ ਕਰਦੇ ਹੋ? ਮੈਂ ਤੇ ਡੰਗਰ ਹੀ ਰੱਖੇ ਨੇ। ਠੀਕ ਹੈ। ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਕਰਮ ਹੈ। ਤੁਹਾਡਾ ਨਾਮ ਮੁਹੰਮਦ ਅਕਰਮ ਹੈ। ਠੀਕ ਠੀਕ। ਮਹਿਰ ਹੋ ਤੁਸੀਂ? ਹਾਂਜੀ ਮੈਂ। ਠੀਕ, ਅਕਰਮ ਮਹਿਰ ਸਾਹਿਬ। ਦੋਸਤੋ, ਮੈਂ ਤੁਹਾਨੂੰ ਇਸ ਗੱਲ ਦਾ ਪਤਾ ਕਿ ਇੱਕ ਆਪਣੀ ਮਸਜਿਦ ਸ਼ੁਰੂ ਕੀਤੀ ਸੀ ਤੇ ਅਲਹਮਦੁਲਿਲਾ ਮਸਜਿਦ ਤੇ 1.5 ਕਰੋੜ ਰੁਪਈਆ ਲੱਗਿਆ, ਜਿਹੜਾ ਮੈਂ ਆਪਣੇ ਕੋਲੋਂ ਸਾਰਾ ਨਹੀਂ ਲਾਇਆ। ਤੁਹਾਂ ਸਾਥੀਆਂ ਨੇ ਉਹ ਮਸਜਿਦ ਦਾ 1.5 ਕਰੋੜ ਰੁਪਈਆ ਜਿਹੜਾ ਲੱਗਾ ਵੇ। ਇਹ ਕੰਮ ਹੁੰਦਾ ਪਿਆ, ਮੇਰੀ ਮਸਜਿਦ ਜਿਹੜੀ ਮੈਂ ਸ਼ੁਰੂ ਕੀਤੀ ਹੈ ਉਹਦਾ ਕੰਮ ਹੁੰਦਾ ਪਿਆ, ਤੇ ਉਹ ਤੁਹਾਡੇ ਸਾਥੀਆਂ ਦੇ ਤਾਵਨ ਦੇ ਨਾਲ ਹੀ ਇਹ ਮੁਮਕਿਨ ਹੋਇਆ। ਮੇਰੇ ਮੁਹਤਰਮ ਨੇ ਪਿੰਡ ਦੇ ਨੇ ਤੇ ਇਹ ਮੇਰੇ ਕੋਲ ਆਏ ਨੇ ਕਿ ਅਸਾਂ ਆਪਣੇ ਕੋਲੋਂ ਜਗ੍ਹਾ ਦਿੱਤੀ ਹੈ। 7 ਮਰਲੇ ਜਗ੍ਹਾ ਦੋਵਾਂ ਭਰਾਵਾਂ ਨੇ ਰਲ ਕੇ ਦਿੱਤੀ ਹੈ ਤੇ 1 ਮਰਲੇ ਦੀ ਜਗ੍ਹਾ ਕੋਈ 7-8 ਲੱਖ ਹੈ ਵੇ। ਉਹ ਤੁਸੀਂ ਹਿਸਾਬ ਲਾ ਲਓ ਕਿੰਨੀ ਮਾਲੀਅਤ ਦੀ ਉਹ 7 ਮਰਲੇ ਜਗ੍ਹਾ ਬਣਦੀ ਹੈ। ਬਈ 1 ਮਰਲਾ 8 ਲੱਖ ਦਾ ਹੋਵੇ, 7 ਲੱਖ ਦਾ ਹੋਵੇ, ਤੇ ਕਿੰਨੀ ਦੀ ਬਣਦੀ। ਉਹ ਪਿਆਂਦੇ ਨੇ ਵੀ ਅਸਾਂ ਆਪਣੇ ਕੋਲੋਂ ਮਤਲਬ ਜਗ੍ਹਾ, ਮਤਲਬ ਮਸਜਿਦ ਜਿਹੜੀ ਹੈ ਉਹ ਬਣਵਾਈ ਹੈ। ਉਹਦੀਆਂ ਕੰਧਾਂ ਖਲੀਆਂ ਹੋ ਗਈਆਂ ਨੇ ਤੇ ਆਂਦੇ ਨੇ ਲੈਂਟਰ ਪੈਣਾ। ਮੇਰੇ ਕੋਲ ਚੌਥਾ ਫੇਰਾ ਤੁਸੀਂ ਅੱਜ ਆਏ ਹੋ। ਹਾਂਜੀ ਚੌਥਾ। ਮੈਨੂੰ ਸ਼ਰਮਿੰਦਗੀ ਇਸ ਚੀਜ਼ ਦੀ ਹੁੰਦੀ ਹੈ ਕਿ ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਕਿ ਮੈਂ 20 ਲੱਖ ਰੁਪਈਆ ਬਯੱਕ ਵਕਤ ਜਿਹੜਾ ਨਾ ਉਹ ਲਾ ਛੜਾਂ। ਜਦੋਂ ਵੀ ਮੇਰੇ ਕੋਲ ਆਏ ਨੇ, ਇੱਕ ਵਾਰੀ ਆਏ ਨੇ, ਦੂਜੀ ਵਾਰੀ ਆਏ ਨੇ, ਤੀਜੀ ਵਾਰੀ ਆਏ ਨੇ ਤੇ ਚੌਥੀ ਵਾਰੀ ਆਏ ਨੇ, ਤੇ ਮੈਂ ਫਿਰ ਆਖਿਆ ਮੈਂ ਇੱਕ ਵੀਡੀਓ ਬਣਾਉਣਾ ਇਹਨਾਂ ਦੇ ਨਾਲ ਬਹਿ ਕੇ ਤੇ ਤੁਹਾਡੇ ਸਾਥੀਆਂ ਦੇ ਨਾਲ ਜਿਹੜਾ ਨਾ ਮੈਂ ਗੱਲ ਕਰਨਾ ਕਿ ਜਿਵੇਂ ਅੱਗੇ ਤਾਵਨ ਕੀਤਾ ਹਜੇ ਤੇ ਉਹ ਮਸਜਿਦ ਅਲਹਮਦੁਲਿਲਾ ਨਜ਼ਰ ਆਉਂਦਾ ਪਿਆ, ਪੈਸਾ ਲੱਗਾ ਨਜ਼ਰ ਆਉਂਦਾ ਪਿਆ। ਬੰਦੇ ਮਸਜਿਦਾਂ ਸ਼ੁਰੂ ਕਰ ਲੈਂਦੇ ਨੇ ਤੇ ਮਸਜਿਦ ਬਾਅਦ ਦੇ ਵਿੱਚ ਮੁਕੰਮਲ ਹੁੰਦੀ ਹੈ ਤੇ ਪਹਿਲਾਂ ਉਹਨਾਂ ਦੀ ਆਪਣੀ ਕੋਠੀ ਤਿਆਰ ਹੋਈ ਹੁੰਦੀ, ਉਹਨਾਂ ਦੀਆਂ ਆਪਣੀਆਂ ਗੱਡੀਆਂ ਖਲੋਤੀਆਂ ਹੁੰਦੀਆਂ ਨੇ। ਮੇਰੇ ਨੋਟਿਸ ਦੇ ਵਿੱਚ ਆਖਰ ਮੈਂ ਵੀ ਇਸ ਦੁਨੀਆ ਦੇ ਉੱਤੇ ਰਹਿਣਾ ਕਿ ਉਹ ਆਪਣਾ ਵਿੱਚੋਂ ਨਿਜ਼ਾਮ ਜਿਹੜਾ ਨਾ ਉਹ ਚਲਾਉਂਦੇ ਨੇ। ਮੇਰਾ ਬੈਂਕ ਬੈਲੈਂਸ ਜਾਂ ਮੇਰਾ ਰਹਿਣ ਸਹਿਣ ਕੋਈ ਬੰਦਾ ਵੀ ਚੈੱਕ ਕਰ ਸਕਦਾ, ਸਭ ਨੂੰ ਇਜਾਜ਼ਤ ਹੈ ਕਿ ਜੋ ਮੇਰਾ ਕੋਲ ਬੈਂਕ ਬੈਲੈਂਸ ਹੈ ਵੇ ਜਾਂ ਮੇਰੇ ਕੋਲ ਜੋ ਚੀਜ਼ਾਂ ਆਇਆ ਨੇ, ਜਿਵੇਂ ਦਾ ਆਇਆ ਸਾਂ ਉਵੇਂ, ਜਾਂ ਜੋ ਤੁਹਾਡੀ ਅਮਾਨਤ ਆਈ ਸੀ ਉੱਥੇ ਲਾਈ ਸੀ। ਇਸੇ ਤਰ੍ਹਾਂ ਮੈਂ ਆਪਣੇ ਇਰਦਾ ਗਿਰਦ ਵੇਖਣ ਵਾਲਿਆਂ ਨੂੰ ਆਖਾਂਗਾ ਮੇਰੇ ਨਾਲ ਰਾਬਤਾ ਕਰੋ। ਬਜ਼ੁਰਗ ਮੁਹੰਮਦ ਅਕਰਮ ਸਾਹਿਬ ਮੀਆਂ ਸਾਹਿਬ ਆਏ ਨੇ, ਇਹਨਾਂ ਅਗਰ ਅੱਲਾ ਦੀ ਰਜ਼ਾ ਵਾਸਤੇ ਮਸਜਿਦ ਦੀ ਜਗ੍ਹਾ ਦਿੱਤੀ ਤੇ ਇਹਦੇ ਵਿੱਚ ਤਾਵਨ ਕਰੋ ਲੈਂਟਰ ਪੈਣ ਵਾਲਾ, ਤੇ ਲੈਂਟਰ ਪਵਾਈਏ ਰਲ ਮਿਲ ਕੇ। ਇਹ ਤੁਹਾਡੇ ਸਾਥੀਆਂ ਦੇ ਤਾਵਨ ਦੇ ਨਾਲ ਹੀ ਮੁਮਕਿਨ ਹੋਣਾ। ਔਰ ਸਾਦੇ ਬੰਦੇ ਨੇ, ਮਤਲਬ ਮਾਲ ਡੰਗਰ ਰੱਖੇ ਆ, ਕੋਈ ਇਹਨਾਂ ਦਾ ਬੜਾ ਲੰਮਾ ਚੌੜਾ ਬਿਜ਼ਨਸ ਨਹੀਂ। ਇਹਨਾਂ ਅੱਲਾ ਦੀ ਰਜ਼ਾ ਵਾਸਤੇ ਮਸਜਿਦ ਲਈ ਜਗ੍ਹਾ ਇਸ ਵਾਸਤੇ ਦੇ ਛੜੀ ਕਿ ਕੱਲ ਨੂੰ ਅਗਰ ਖੁਦਾ ਨਹਾਸਤਾ ਵਾਧਾ ਘੱਟ ਆਉਂਦਾ, ਹਰ ਜਾਣਾ ਹੀ ਹੈ ਨਾ, ਤੇ ਅੱਗੇ ਵਾਸਤੇ ਸਦਕਾ ਜਾਰੀਆ ਬਣ ਜੇ ਇਹਨਾਂ ਨੇ ਜਗ੍ਹਾ ਦਿੱਤੀ ਹੈ ਤੇ ਫੜ ਤੜ ਕੇ ਸਾਥੀਆਂ ਦੇ ਤਾਵਨ ਦੇ ਨਾਲ ਅਗਰ ਮਸਜਿਦ ਇਹਨਾਂ ਅੱਲਾ ਦੀ ਰਜ਼ਾ ਵਾਸਤੇ 7 ਮਰਲੇ ਜਗ੍ਹਾ ਦੇ ਕੇ ਤੇ ਕੰਧਾਂ ਖਲੀਆਂ ਕਰ ਛੜੀਆਂ ਨੇ, ਤੇ ਤੁਹਾਡੇ ਸਾਥੀਆਂ ਅੱਗੇ ਅਪੀਲ ਹੈ ਕਿ ਮਸਜਿਦ ਦਾ ਲੈਂਟਰ ਪਵਾਓ ਨੇ। ਅੱਲਾਹ ਪਾਕ ਦੀ ਜ਼ਾਤ ਇਹਨਾਂ ਨੂੰ ਵੀ ਜਜ਼ਾਏ ਖੈਰ ਦੇ, ਅੱਲਾਹ ਕਬੂਲ ਕਰੇ, ਅੱਲਾਹ ਤੁਹਾਡਾ ਸਾਰਿਆਂ ਦਾ ਵੀ ਕਬੂਲ ਕਰੇ। ਤੇ ਇਹ ਨੰਬਰ ਤੁਹਾਨੂੰ ਸਕਰੀਨ ਉੱਤੇ ਨਜ਼ਰ ਆਉਂਦਾ ਪਿਆ 0300 ਪੂਰਾ 71 22 744। ਇਸ ਨੰਬਰ ਦੇ ਉੱਤੇ ਮੇਰਾ WhatsApp ਬਣੇ ਆ, ਤੁਸੀਂ ਮੇਰੇ ਨਾਲ ਰਾਬਤਾ ਕਰੋ ਤੇ ਜੋ ਵੀ ਤੁਹਾਡੀ ਅਮਾਨਤ ਹੈ ਉਹ ਮਸਜਿਦ ਦਾ ਲੈਂਟਰ ਮਤਲਬ ਜਿਹੜਾ ਪੈਣਾ ਉਹਦੇ ਵਿੱਚ ਇਸਤੇਮਾਲ ਹੋਏਗੀ। ਬਾਬਾ ਜੀ, ਮੈਂ ਵਾਅਦਾ ਨਹੀਂ ਕਰਦਾ ਉਂਝ ਮੈਂ ਇਹ ਗੱਲ ਆ ਨਾ ਕਿ ਜਿੰਨੇ ਜੋਗਾ ਮੈਂ ਇਨਸ਼ਾਅੱਲਾ ਲੈਂਟਰ ਦੇ ਵਿੱਚ ਅੱਲਾ ਦੀ ਰਜ਼ਾ ਵਾਸਤੇ, ਤੁਹਾਡੇ ਵਾਸਤੇ ਨਹੀਂ ਜਾਂ ਆਪਣੇ ਵਾਸਤੇ ਨਹੀਂ, ਅੱਲਾ ਦੀ ਰਜ਼ਾ ਵਾਸਤੇ ਇਨਸ਼ਾਅੱਲਾ ਮੈਂ ਖੁਦ ਵੀ ਤਾਵਨ ਕਰਾਂਗਾ। ਔਰ ਜਿਹੜੇ ਵੇਖਣ ਵਾਲੇ ਨੇ
ਉਹ ਵੀ ਆਪਣੇ ਵਾਸਤੇ, ਆਪਣੇ ਮਰਹੂਮ ਸ਼ੁਦਗਾਨ ਵਾਸਤੇ। ਹਾਂਜੀ ਇਨਸ਼ਾਅੱਲਾ ਉਹ ਜਿਹੜਾ ਨਾ ਉਹ ਵੀ ਤਾਮਨ ਕਰਨਗੇ। ਤੁਹਾਡਾ ਲੈਂਟਰ ਹਫ਼ਤੇ ਖੰਡ ਦੇ ਵਿੱਚ ਇਨਸ਼ਾਅੱਲਾ ਪੈ ਜਾਏਗਾ। ਠੀਕ ਅੱਜ ਵਾਰ ਜੇ ਇਤਵਾਰ ਹਾਂਜੀ। ਤੇ ਅਗਲੀ ਇਤਵਾਰ ਸਵਾਰੀਆਂ ਮਤਲਬ ਦਿਹਾੜੇ 10-15 ਦੇ ਵਿੱਚ ਨਾ ਇਨਸ਼ਾਅੱਲਾ ਲੈਂਟਰ ਤੁਹਾਡਾ ਪੈ ਜਾਏਗਾ। ਐ ਮੈਂ ਵੀਡੀਓ 'ਚ ਗੱਲ ਪਿਆ ਨਾ ਤੇ ਦੋਸਤੋ ਇਸ ਗੱਲ ਦਾ ਮਾਣ ਰੱਖਿਓ ਉਹਨਾਂ ਜੀ। ਦੇ ਤੱਕ ਇੱਕ ਕੰਧ ਹੈ ਵਿੱਚ, ਉਹ 4 ਇੰਚ ਦੀ ਜਿਹੜੀ ਮਰਾਬ ਠੀਕ ਹੈ, ਲੰਬਾਰੀਆਂ ਬਣੀਆਂ, ਉਹਨੂੰ ਤਿਆਰ ਕਰਾ ਦੇਣਾ। ਉਹਨੂੰ ਤੁਸੀਂ ਤਿਆਰ ਕਰਾ ਛੱਡੋ ਹਾਂ ਤੇ ਫਿਰ ਜਿਹੜਾ ਨਾ ਸ਼ਟਰਿੰਗ ਹੋ ਜਾਏਗੀ ਹਾਂਜੀ ਤੇ ਇਨਸ਼ਾਅੱਲਾ ਫਿਰ ਲੈਂਟਰ ਪੈ ਜਾਏਗਾ। ਜਿਹੜਾ ਤੁਹਾਡਾ ਨਿੱਕਾ ਮੋਟਾ ਕੰਮ ਰਹਿੰਦਾ ਨਾ ਉਹ ਤੁਸੀਂ ਕਰ ਛੱਡੋ, ਮੁਕੰਮਲ ਕਰ ਛੱਡੋ ਤੇ ਪੈ ਜਾਏਗਾ ਇਨਸ਼ਾਅੱਲਾ। ਜੋ ਹੀ ਤੁਹਾਡਾ ਉਹ ਕੰਮ ਮੁਕੰਮਲ ਹੁੰਦਾ ਹੈ ਨਾ ਹਾਂਜੀ ਮਰਾਬ ਵਾਲੀ ਕੰਧ ਦਾ, ਤੇ ਨਾਲ ਹੀ ਮੇਰੇ ਨਾਲ ਤੁਸੀਂ ਰਾਬਤਾ ਕਰਿਓ ਤੇ ਹੀ ਸ਼ਟਰਿੰਗ ਵਾਲਾ ਕੰਮ ਸ਼ੁਰੂ ਕਰਾ ਦੇਵਾਂਗੇ। ਹਾਲਾਂਕਿ ਮੈਨੂੰ ਕੋਈ ਪਤਾ ਨਹੀਂ ਕਿ ਅੱਗੋਂ ਫੀਡਬੈਕ ਕੀ ਆਉਣਾ, ਹਾਂਜੀ। ਲੇਕਿਨ ਹਮਾ ਮਾਣ ਹੁੰਦਾ ਆਪਣੇ ਵੇਖਣ ਵਾਲਿਆਂ ਤੇ ਮੈਨੂੰ ਹਮਾ ਮਾਣ ਬੇਬਾ ਇਨਸ਼ਾਅੱਲਾ ਅੱਲਾ ਖੈਰ ਰੱਖੇ ਤੇ ਲੈਂਟਰ ਪੈ ਜਾਏਗਾ ਤੁਹਾਡਾ। ਠੀਕ ਹੈ ਜੀ, ਅੱਲਾ ਪਾਕ ਤੁਹਾਨੂੰ ਜਜ਼ਾਏ ਖੈਰ ਦੇ, ਅੱਲਾ ਵੇਖਣ ਵਾਲਿਆਂ ਨੂੰ ਜਜ਼ਾਏ ਖੈਰ ਦੇ। ਦੋਸਤ ਇਸ ਗੱਲ ਦਾ ਭਰਮ ਰੱਖਿਓ, ਇਸ ਗੱਲ ਦਾ ਮਾਣ ਰੱਖਿਓ ਤੇ ਆਪਣੇ ਵਾਸਤੇ ਅੱਲਾ ਦੀ ਰਜ਼ਾ ਵਾਸਤੇ ਇਸ ਕੰਮ ਦੇ ਵਿੱਚ ਤਾਮਨ ਕਰੋ। ਅੱਲਾ ਪਾਕ ਤੁਹਾਡਾ ਕਬੂਲ ਫਰਮਾਏ। ਮਿਹਰਬਾਨੀ।